ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਸੀਗੇ ਯੂਐਸ ਦੀਆਂ ਫੋਰਸਿਸ ਦੇ ਦੁਆਰਾ ਇੱਕ ਜਿਹੜੇ ਇਰਾਨੀਅਨ ਵਾਰ ਹੈਡਸ ਆ ਜੋ ਜਾ ਰਹੇ ਸੀਗੇ ਯਮਨ ਵੱਲ ਨੂੰ, ਉਹਨਾਂ ਨੂੰ ਰਸਤੇ ਦੇ ਵਿੱਚ ਡਿਸਰਪਟ ਕੀਤਾ ਗਿਆ ਹੈਗਾ ਆ। ਅਮਰੀਕਨ ਮਿਲਟਰੀ ਪਰਸਨਲ ਉਹਨਾਂ ਨੇ ਕਹਿੰਦੇ ਇਰਾਨੀਅਨ ਮੇਡ ਮਿਜ਼ਾਈਲਸ ਅਤੇ ਉਸ ਦੇ ਨਾਲ ਸੰਬੰਧਿਤ ਜਿਹੜੇ ਕੰਪੋਨੈਂਟਸ ਆ ਉਹਨਾਂ ਨੂੰ ਰਿਕਵਰ ਕੀਤਾ ਹੈ। ਸੋਮਾਲੀਆ ਦੇ ਵਿੱਚ ਪਿਛਲੇ ਹਫਤੇ ਹੋਇਆ ਸੀਗਾ ਜਿਹੜਾ ਇੱਕ ਨੇਵੀ ਸੀਲਸ ਦੇ ਦੁਆਰਾ ਇੱਕ ਮਿਸ਼ਨ ਕੀਤਾ ਗਿਆ ਸੀਗਾ। ਕਹਿੰਦੇ ਵੀ ਪਰ ਜਿਹੜੇ 2 ਨੇਵੀ ਸੀਲ ਆ ਉਹ ਸਮੁੰਦਰ ਦੇ ਵਿੱਚ ਗਵਾਚ ਵੀ ਜਿਹੜੇ ਹੋ ਗਏ ਆ। ਯੂਐਸ ਡਿਫੈਂਸ ਅਧਿਕਾਰੀਆਂ ਨੇ ਇਸ ਬਾਰੇ ਜਿਹੜੀ ਆ ਉਹ ਹੁਣ ਜਾਣਕਾਰੀ ਦਿੱਤੀ ਹੈ। ਕਹਿੰਦੇ ਇੱਕ ਮੈਸਿਵ ਸਰਚ ਐਂਡ ਰੈਸਕਿਊ ਆਪਰੇਸ਼ਨ ਅਰੇਬੀਅਨ ਸੀ ਦੇ ਵਿੱਚ ਕੰਡਕਟ ਕੀਤਾ ਗਿਆ ਸੀਗਾ ਬੀਤੇ ਵੀਰਵਾਰ, ਜਿੱਥੇ ਨੇਵੀ ਸੀਲਸ ਆ ਉਹ ਇੱਕ ਔਨ ਬੋਰਡ ਹੋਏ ਸੀਗੇ ਇੱਕ ਵੈਸਲ ਦੇ ਉੱਤੇ, ਜਿਨ੍ਹਾਂ ਦੇ ਵਿੱਚ ਕਹਿੰਦੇ ਇਰਾਨੀਅਨ ਮੇਡ ਮਿਜ਼ਾਈਲਸ ਤੇ ਜਿਹੜੇ ਕੰਪੋਨੈਂਟਸ ਆ ਉਹ ਦੇਖੇ ਗਏ ਸੀ। ਕਹਿੰਦੇ ਯਮਨ ਦੇ ਵਿੱਚ ਜਿਹੜੇ ਹਾਊਥੀਜ਼ ਆ ਉਹਨਾਂ ਨੂੰ ਰੀਸਪਲਾਈ ਕਰਨ ਦੇ ਲਈ ਇਹ ਜਿਹੜੇ ਵੈਪਨਸ ਆ ਉਹ ਘਲਾਏ ਜਾ ਰਹੇ ਸੀਗੇ। ਸੋ ਕਹਿੰਦੇ ਵੀ ਰਾਤ ਨੂੰ ਇਹ ਆਪਰੇਸ਼ਨ ਕੀਤਾ ਗਿਆ ਸੀ, ਜਿਸ ਦੇ ਵਿੱਚ ਹੈਲੀਕਾਪਟਰ, ਡਰੋਨਸ, ਇਹ ਸਾਰਾ ਕੁਛ ਜਿਹੜਾ ਆ ਉਹ ਵਰਤਿਆ ਗਿਆ ਸੀਗਾ। ਸੋ ਕਹਿੰਦੇ ਵੀ ਇੱਕ ਸੀਲ ਉਹ ਲੈਡਰ ਦੇ ਉੱਤੇ ਜਦੋਂ ਚੜ੍ਹ ਰਿਹਾ ਸੀਗਾ, ਜਦੋਂ ਉਹਨੇ ਤਾਂ ਨੂੰ ਚੜ੍ਹਨਾ ਸੀ ਉਹ ਤੋਂ ਸਲਿੱਪ ਕਰ ਲਿਆ। ਜਦ ਦੂਜੇ ਨੇ ਦੇਖਿਆ ਤਾਂ ਉਹਨੇ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ, ਪਰ ਦੋਨੋਂ ਹੀ ਜਾਣੇ ਛੱਲਾਂ ਇੰਨੀਆਂ ਤੇਜ਼ ਉਦੋਂ ਉਸ ਟਾਈਮ ਦੇ ਉੱਤੇ ਸਮੁੰਦਰ 'ਚ ਵਗ ਰਹੀਆਂ ਸੀਗੀਆਂ ਵੀ ਦੋਨੋਂ ਹੀ ਜਾਣੇ ਸਵੀਪ ਅਵੇ ਹੋ ਗਏ ਆ। ਅਜੇ ਤੱਕ ਦੋਨਾਂ ਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ ਹੈਗਾ। ਰੈਸਕਿਊ ਆਪਰੇਸ਼ਨ ਜਿਹੜੇ ਉਹ ਵਿੱਢੇ ਗਏ ਉਸ ਤੋਂ ਉਪਰੰਤ ਤੇ ਜਿਹੜੇ ਸਰਚ ਕੀਤੀ ਗਈ ਉਸ ਬੋਟ ਦੇ ਬਾਰੇ। ਕੁੱਲ 14 ਜਾਣਿਆਂ ਦਾ ਉਹ ਕਰੂ ਸੀਗਾ। ਯੂਐਸ ਸੈਂਟਰਲ ਕਮਾਂਡ ਨੇ ਇਸ ਦੇ ਵਿੱਚ ਦੱਸਿਆ। ਸਟੇਟਮੈਂਟ ਇਹ ਸਿੱਧੇ ਤੌਰ ਦੇ ਉੱਤੇ ਦੱਸਦਾ ਆ ਵੀ ਇਹ ਜਿਹੜੇ ਵੈਪਨਸ ਹੁਣ ਹਥਿਆਰ ਫੜੇ ਗਏ ਆ, ਜਿਨ੍ਹਾਂ ਵਿੱਚ ਜਦ ਆਪਾਂ ਦੇਖ ਰਹੇ ਹਾਂ ਵੀ 2 ਦਰਜਨ ਤੋਂ ਵੱਧ ਅਟੈਕ ਆਲਰੇਡੀ ਯਮਨ ਤੋਂ ਨਵੰਬਰ ਮਹੀਨੇ ਤੋਂ ਸ਼ੁਰੂ ਹੋ ਚੁੱਕੇ ਆ ਲਾਲ ਸਾਗਰ ਰੈੱਡ ਸੀ ਦੇ ਵਿੱਚ, ਤੇ ਯੂਐਸ ਤੇ ਬਾਕੀ ਨੇਸ਼ਨਸ ਦੇ ਦੁਆਰਾ ਇਸ ਨੂੰ ਰੋਕਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਉਸੇ ਤਹਿਤ ਹੀ ਇਹ ਜਿਹੜੀ ਇੱਕ ਅਸਲਾ ਘੱਲਿਆ ਜਾ ਰਿਹਾ ਸੀ ਹਾਊਥੀਜ਼ ਨੂੰ, ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਫੜਿਆ ਗਿਆ ਆ ਸਰਚ ਐਂਡ ਰੈਸਕਿਊ ਦੇ ਵਿੱਚ। ਹਰਜੋਤ ਸਿੰਘ ਜੀ, ਤਣਾਅ ਬਹੁਤ ਜ਼ਿਆਦਾ ਵੱਧ ਰਿਹਾ ਹੈ ਈਰਾਨ ਦੇ ਨਾਲ। ਇੱਥੋਂ ਇਹੀ ਇੰਡੀਕੇਸ਼ਨ ਜਿਹੜੀਆਂ ਇਸ ਟਾਈਮ ਮਿਲ ਰਹੀਆਂ ਆ। ਈਰਾਨ ਲਗਾਤਾਰ ਹਾਊਥੀਜ਼ ਨੂੰ ਆਰਮ ਕਰ ਰਿਹਾ ਆ ਤੇ ਅਮਰੀਕਾ ਹੁਣ ਸਿੱਧੇ ਤੌਰ ਦੇ ਉੱਤੇ ਉਸ ਕਹਿ ਲਓ ਵੀ ਸਪਲਾਈ ਚੇਨ ਨੂੰ ਤੋੜਨ ਦੀ ਕੋਸ਼ਿਸ਼ ਦੇ ਵਿੱਚ ਆ, ਤੇ ਜਿਹੜੇ ਹਮਲੇ ਹੋ ਰਹੇ ਆ ਰੈੱਡ ਸੀ ਦੇ ਵਿੱਚ ਜਿਹਦੇ ਕਰਕੇ ਤੇਲ ਦੇ ਉੱਤੇ ਤੇ ਹੋਰ ਸਪਲਾਈ ਚੇਨ ਦੇ ਉੱਤੇ ਅਸਰ ਪੈ ਰਿਹਾ ਆ, ਉਸ ਨੂੰ ਨਾਕਾਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹਨਾਂ ਹਮਲਿਆਂ ਨੂੰ ਕਰ ਰਹੇ ਆ। ਉਸੇ ਤਹਿਤ ਹੀ ਇੱਕ ਵੱਡੀ ਕਾਰਵਾਈ ਨੇਵੀ ਸੀਲਸ ਦੁਆਰਾ ਕੀਤੀ ਗਈ ਆ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਹੈਗੀ ਆ। ਬਾਰਡਰ ਪੈਟਰੋਲ ਯੂਨੀਅਨ ਦੇ ਜਿਹੜੇ ਹੈਡ ਆ ਉਹਨਾਂ ਨੇ ਗ੍ਰੈਗ ਐਬਟ ਦਾ